ब्रेक तो बाद तुहाडा स्वागत है। लीडर साहब साडी पहली ईमेल आई है फ्रीमॉन्ट कैलीफोर्निया तो वीर जगदीप सिंह जी दी। ये लिखते हैं डॉक्टर साहब, इंडिया टुडे ने एक रिपोर्ट छाप के ये सिद्ध करने की कोशिश की है जिवें कोई नवीं खोज कर ली होवे। ये सब बकवास है। जदों संत नानक निवास विच सन तां उस समय ही एक प्लान लीक हो गई सी ਅਤੇ ਸੰਤਾਂ ਨੇ ਇੰਦਰਾ ਨੂੰ ਵੰਗਾਰਿਆ ਸੀ ਕਿ ਕਮਾਂਡੋਆਂ ਦੇ ਨਾਲ ਟਰੱਕ ਭੇਜਣਾ ਨਾ ਭੁੱਲੇ ਉਹਨਾਂ ਦੀਆਂ ਲਾਸ਼ਾਂ ਲਿਜਾਣ ਲਈ ਅਤੇ ਨਾਨਕ ਨਿਵਾਸ ਮੋਰੇ ਮੋਰਚਾ ਵੀ ਪਟਿਆ ਗਿਆ ਸੀ ਜਿਸ ਦੀ ਫੋਟੋ ਅਖਬਾਰਾਂ ਨੇ ਲਾਈ ਸੀ। ਬਾਅਦ ਵਿੱਚ ਕਾਲੀਆਂ ਨੇ ਵਿੱਚ ਪੈ ਕੇ ਇਹ ਮੋਰਚਾ ਬੰਦ ਕਰਵਾਇਆ ਸੀ। ਹੁਣ ਉਸੇ ਗੱਲ ਨੂੰ ਨਵੀਂ ਜਾਣਕਾਰੀ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਤੱਥ ਤਰੋੜ ਮੋੜ ਕੇ ਸੰਤਾਂ ਦੀ ਸ਼ਖਸੀਅਤ ਨੂੰ ਢਾਲ ਲਾਉਣ ਦੀ ਚਾਲ ਚੱਲੀ ਜਾ ਰਹੀ ਹੈ। ਡਾਕਟਰ ਸਾਹਿਬ, ਹਿੰਦੂ ਮੀਡੀਆ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਸਿੰਘਾਂ ਨੂੰ ਵੱਲੋਂ ਇਹਨਾਂ ਦੀ ਫੌਜ ਦੀ ਕੀਤੀ ਦੁਰਗਤੀ ਦਾ ਬਦਲਾ ਲੈਣ ਲਈ ਆਨੇ ਬਹਾਨੇ ਸੰਤਾਂ ਅਤੇ ਉਹਨਾਂ ਦੇ ਨਾਲ ਦੇ ਸਿੰਘਾਂ ਦੀ ਬਹਾਦਰੀ ਨੂੰ ਘੱਟੇ ਵਿੱਚ ਰੋਲਿਆ ਜਾਵੇ। ਕਿਰਪਾ ਕਰਕੇ ਹਿੰਦੂਆਂ ਦੇ ਕੂੜ ਪ੍ਰਚਾਰ ਬਾਰੇ ਆਪਣੇ ਵਿਚਾਰ ਦਿਓ ਜੀ ਡਾਕਟਰ ਸਾਹਿਬ। ਵੀਰ ਜਗਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਫਰੀਮੌਂਟ ਕੈਲੀਫੋਰਨੀਆ ਤੋਂ ਲਿਖਿਆ ਜੀ। ਕਾਫੀ ਦੇਰ ਬਾਅਦ ਉਹਨਾਂ ਦੀ ਈਮੇਲ ਆਈ ਹੈ। ਲਗਾਤਾਰਤਾ ਨਾਲੋਂ ਪਹਿਲਾਂ ਲਿਖਦੇ ਰਹੇ ਨੇ, ਹੋ ਸਕਦਾ ਬਿਜ਼ੀ ਹੋਣਗੇ ਜਾਂ ਹੋਰ ਰੁਝੇਵਿਆਂ 'ਚ ਹੋਣਗੇ ਜੀ। ਜਿਹੜੀ ਉਹਨਾਂ ਨੇ ਕੁਐਰੀ ਜਾਂ ਕਾਮੈਂਟ ਕੀਤਾ ਹੈ, ਇੰਡੀਆ ਟੁਡੇ ਨੇ ਪਿਛਲੇ ਦਿਨਾਂ 'ਚ ਅੱਜ ਕੱਲ੍ਹ ਇਹ ਵੀ ਇੱਕ ਮੀਡੀਆ ਦੇ ਵਿੱਚ, ਕਿਉਂਕਿ ਉੱਥੇ ਕੰਪੀਟੀਸ਼ਨ ਹੈ ਅਤੇ ਜਦੋਂ ਕੋਈ ਇੱਕ ਮੀਡੀਆ ਕੋਈ ਬ੍ਰੇਕ ਕਰਦਾ ਸਟੋਰੀ, ਸੈਂਸੇਸ਼ਨਲ ਸਟੋਰੀ ਜਿਹਦੇ ਨਾਲ ਉਹਦੀ TPR ਉਹਦੀ ਰੇਟਿੰਗ ਬਹੁਤ ਵੱਧ ਜਾਂਦੀ ਹੈ ਇਲੈਕਟ੍ਰੋਨਿਕ ਦੇ ਵਿੱਚ, ਪ੍ਰਿੰਟ ਦੇ ਵਿੱਚ ਵੀ, ਅਤੇ ਫਿਰ ਦੂਸਰਿਆਂ ਦੀ ਦੌੜ ਹੁੰਦੀ ਹੈ ਵੀ ਕੋਈ ਨਾ ਕੋਈ ਸਟੋਰੀਆਂ ਉਹ ਵੀ ਕੱਢ ਕੇ ਲਿਆਉਣ। ਉਹ ਵੀ ਆਪਣੇ ਜਰਨਲਿਸਟਾਂ ਨੂੰ ਡਿਸਪੈਚ ਕਰ ਦਿੰਦੀਆਂ ਕਿ ਵੀ ਆਹ ਇਸ਼ੂ ਹੈ ਅਤੇ ਇਹਦੇ 'ਤੇ ਤੁਸੀਂ ਸਟੋਰੀ ਕਰੋ। ਸੋ ਕਈ ਵਾਰੀ ਉਹਦੇ 'ਚ ਤਾਂ ਉਹ ਜਿਹੜੀਆਂ ਪਹਿਲੀਆਂ ਸਟੋਰੀਆਂ ਹੋਈਆਂ ਹੁੰਦੀਆਂ ਨੇ ਉਹਨਾਂ 'ਚੋਂ ਹੀ ਕੁਛ ਕੱਢ ਕੁੱਢ ਕੇ ਜਿਹੜਾ ਹੈ ਉਸ ਦਾ ਕੋਈ ਬਣਾ ਕੇ ਭਰਥਾ ਜਿਹਾ ਅਤੇ ਇੱਕ ਦੋ ਨਵੇਂ ਇੰਟਰਵਿਊ ਕਰਕੇ ਉਹਨੂੰ ਐਂ ਰੰਗਤ ਦੇਣਗੇ ਜਿਵੇਂ ਉਹਨਾਂ ਨੇ ਕੱਢੀ ਜੀ। ਅਤੇ ਕਈ ਵਾਰ ਫਿਰ ਆਲ ਪਤਾਲ ਜਿਹੜੀ ਹੈ ਉਹ ਇੱਧਰਲੀ ਗੱਲ ਉੱਧਰਲੀ ਇੱਧਰ ਕਰਕੇ ਉਹਨੂੰ ਕੰਬੀਨੇਸ਼ਨ ਨੂੰ ਬਣਾਉਣ ਦਾ ਯਤਨ ਕਰਦੇ ਨੇ ਜੀ। ਔਰ ਇਸੇ ਤਰ੍ਹਾਂ ਲੇਕਿਨ ਇਸ ਸਾਰੇ 'ਚੋਂ ਇੱਕ ਫਾਇਦਾ ਜ਼ਰੂਰ ਹੁੰਦਾ ਹੈ ਕਿ ਜਿਵੇਂ ਹੁਣ ਬੇਸ਼ੱਕ ਜੋ ਘੱਲੂਘਾਰਾ 84 ਦੇ ਵਿੱਚ ਵਾਪਰਿਆ ਉਸ ਬਾਰੇ ਕਾਫੀ ਕੁਛ ਸਿੱਖਾਂ ਦੇ ਨਾਲ ਵਾਪਰਿਆ। ਉਸ ਪੀਰੀਅਡ ਦੀਆਂ ਰਿਪੋਰਟਾਂ, ਐਫੀਡੇਵਿਟ, ਚਸ਼ਮਦੀਦ ਗਵਾਹ ਕਾਫੀ ਕੁਛ ਸਾਹਮਣੇ ਸੀ ਜੀ। ਔਰ ਖ਼ਾਸ ਤੌਰ 'ਤੇ ਮੈਂ ਸਮਝਦਾ ਵੀ ਇਸ ਸਾਰੀ ਚਰਚਾ ਦੇ ਵਿੱਚ ਜਿਹਦਾ ਮੈਂ ਨਹੀਂ ਦੇਖਿਆ ਵੀ 2 ਦਿਨਾਂ 'ਚ ਕੋਈ ਨਾਂ ਆਇਆ ਹੋਇਆ, ਬ੍ਰਹਮ ਚੈਲਾਨੀ ਜੀ, ਜਿਹੜਾ ਕਿ ਐਸੋਸੀਏਟਡ ਪ੍ਰੈਸ ਦਾ ਇੱਕ ਰਿਪੋਰਟਰ ਅੰਮ੍ਰਿਤਸਰ ਰਹਿ ਗਿਆ ਸੀ, ਜਿਹਨੇ ਬਾਅਦ ਸ਼ਿਮਲੇ ਤੋਂ ਜਾ ਕੇ ਡਿਸਪੈਚ ਭੇਜੇ ਕਿਉਂਕਿ ਪੰਜਾਬ ਤਾਂ ਸਾਰਾ ਬੰਦ ਸੀ, ਉੱਥੋਂ ਕੁਛ ਜਾ ਨਹੀਂ ਸੀ ਸਕਦਾ। ਔਰ ਬਾਅਦ ਉਹਦੇ ਖਿਲਾਫ ਟਾਡਾ ਦੇ ਥੱਲੇ ਵੀ ਕੇਸ ਰਜਿਸਟਰ ਹੋਇਆ, ਹੋਰ ਵੀ ਉਹਨੂੰ ਥ੍ਰੈਟਨ ਕੀਤਾ ਗਿਆ। ਔਰ ਅੱਜ ਕੱਲ੍ਹ ਉਹ ਇੱਕ ਵੱਡਾ ਹਿੰਦੂ ਥਿੰਕ ਟੈਂਕ ਹੈ ਦਿੱਲੀ 'ਚ, ਉਸ ਨੂੰ ਹੈਡ ਕਰਦਾ ਔਰ ਉਹ ਬਿਲਕੁਲ ਉਹਨੇ ਯੂ ਟਰਨ ਮਾਰਿਆ ਕਿਉਂਕਿ ਹਰਾਸਮੈਂਟ ਨਹੀਂ ਸਹਿ ਸਕਿਆ ਸੋ। ਲੇਕਿਨ ਉਦੋਂ ਇੱਕੋ ਇੱਕ ਸੋਰਸ ਬ੍ਰਹਮ ਚੈਲਾਨੀ ਸੀ ਕਿ ਵੀ ਕੀ ਹੋਇਆ। ਹੁਣ ਇੱਕ ਗੱਲ ਜ਼ਰੂਰ ਚੰਗੀ ਹੋਈ ਹੈ ਕਿ 30ਵੀਂ ਐਨੀਵਰਸਰੀ ਜਿਹੜੀ ਦਰਬਾਰ ਸਾਹਿਬ ਦੇ ਦੁਖਦ ਹਮਲੇ ਦੀ ਹੈ, ਸ਼ਾਇਦ ਕਿਤੇ ਵਨ ਲਾਈਨਰ ਵੀ ਨਾ ਬਣਦੀ ਖਬਰ, ਕਿਤੇ ਇੱਕ ਲਾਈਨ ਵੀ ਨਾ ਲੱਗਦੀ ਜਿਵੇਂ ਪੁਰਾਣੀਆਂ ਖਬਰ ਨੂੰ ਕਿਲ ਕੀਤਾ। ਸੋ ਇਸ ਸਾਰੀ ਚਰਚਾ ਦੇ ਵਿੱਚ ਜਿਸ ਦੀ ਸ਼ੁਰੂਆਤ ਆਲਮੋਸਟ ਪਿਛਲੇ ਸਾਲਾਂ ਤੋਂ ਹੀ ਹੋ ਗਈ ਸੀ, 29ਵੀਂ ਤੋਂ, ਕਿਉਂਕਿ ਉਹਦੇ ਨਾਲ ਜੋੜ ਕੇ ਭਾਈ ਰਾਜੋਆਣਾ ਦਾ ਪਹਿਲਾਂ ਇਸ਼ੂ ਆਇਆ, ਫਿਰ ਪ੍ਰੋਫੈਸਰ ਭੁੱਲਰ ਦਾ ਆਇਆ, ਫਿਰ ਭਾਈ ਗੁਰਬਖਸ਼ ਸਿੰਘ ਦਾ ਆਇਆ, ਅਤੇ ਇਸ ਸਾਰੇ ਦੇ ਨਾਲ ਹੀ ਜਿਹੜਾ ਹੁਣ ਇਨਕਸ਼ਾਫ ਡਾਕੂਮੈਂਟ ਦੇ ਬਾਹਰ ਆਉਣ ਦੇ ਨਾਲ ਹੋਇਆ ਨੈਸ਼ਨਲ ਆਰਕਾਈਵਸ 'ਚੋਂ, ਉਸ ਦੇ ਥੱਲੇ ਕੈਬਨਿਟ ਇਨਕੁਆਇਰੀ ਮਾਰਕ ਹੋਈ। ਹੁਣ ਫਿਰ ਉਹਦੀ ਰਿਪੋਰਟ ਆਈ ਜਾਂ ਉਸ ਦਾ ਜ਼ਿਕਰ ਜਦੋਂ ਮਿਨਿਸਟਰ ਨੇ ਕੀਤਾ, ਇਸ ਦੇ ਉੱਤੇ ਡਿਬੇਟ ਹੋਈ। ਹੁਣ ਇਸ ਕਦਰ ਇਹ ਮੁੱਦਾ ਜਿਹੜਾ ਉਹ ਸੈਂਟਰਲ ਫੋਕਸ 'ਚ ਹੈ ਕਿ ਪ੍ਰਾਈਮ ਮਿਨਿਸਟਰ ਨੇ ਮੈਸੇਜ ਦਿੱਤਾ, ਇੰਡੀਅਨ ਗੌਰਮੈਂਟ ਤੋਂ ਪੁੱਛਿਆ ਜਾ ਰਿਹਾ ਕਿ ਭਾਈ ਦੱਸੋ ਕੀ ਹੈ। ਹੁਣ ਇਸ ਸਾਰੇ ਦੌਰ ਦੇ ਵਿੱਚ ਹੀ ਇੰਡੀਆ ਟੁਡੇ ਜਿਹੜਾ ਕਿ ਉੱਥੇ ਉਸ ਕੰਪੀਟੀਸ਼ਨ ਦੇ ਵਿੱਚ ਹੀ ਹੈ, ਉਹਨੇ ਵੀ ਇੱਕ ਰਿਪੋਰਟ ਜਿਹੜੀ ਹੈ ਉਹ ਬੜਾ ਇੱਕ ਇਨਕਸ਼ਾਫ ਦੇ ਨਾਂ ਥੱਲੇ ਦੱਸਣ ਦਾ ਯਤਨ ਕੀਤਾ ਕਿ ਜੀ ਇਸ ਤੋਂ ਪਹਿਲਾਂ ਇੱਕ ਪਲਾਨ ਸੀ ਗੁਰੂ ਨਾਨਕ ਨਿਵਾਸ ਜਦੋਂ ਸੰਤ ਸੀ ਉਦੋਂ ਹੈਲੀਕਾਪਟਰ ਵੀ ਇਸਤੇਮਾਲ ਹੋਣੇ ਸੀ, ਕਮਾਂਡੋ ਆਉਣੇ ਸੀ ਔਰ ਕਮਾਂਡੋਆਂ ਨੇ ਜਿਹੜਾ ਉਹਨਾਂ ਨੂੰ ਕਿਡਨੈਪ ਕਰਕੇ ਲਿਜਾਣਾ ਸੀ ਸੰਤਾਂ ਨੂੰ, ਔਰ ਇਹ ਬਿਲਕੁਲ ਪਲਾਨ ਤਿਆਰ ਸੀ। ਪਰ ਉਦੋਂ ਫਿਰ ਇਹ ਹੋਇਆ ਕਿ ਸ਼ਾਇਦ ਸਿਵਲੀਅਨ ਕੈਜੂਅਲਟੀਜ਼ ਜ਼ਿਆਦਾ ਹੋ ਜਾਣ ਔਰ ਇਸ ਕਰਕੇ ਇਹਨੂੰ ਸ਼ੈਲਵ ਕਰ ਦਿੱਤਾ ਗਿਆ। ਔਰ ਇਹ ਜਿਹੜਾ ਇਸ ਦੇ ਲਈ ਪ੍ਰੈਕਟਿਸ ਵੀ ਜਿਹੜੀ ਆ ਉਹਨਾਂ ਨੇ ਮਾਰਕ ਵੀ ਕੀਤਾ ਜੀ, ਫਲਾਣੀਆਂ ਜਿਹੜੀਆਂ ਰੈਜੀਮੈਂਟਸ ਦੇ ਨਾਲ ਜਾਂ ਦੂਸਰੇ ਫਲਾਣੀ ਸਟੇਟ ਦੇ ਵਿੱਚ ਹੋਣੀਆਂ ਸੀ। ਹੁਣ ਜੇ ਤੁਸੀਂ ਇਸ ਗੱਲ ਨੂੰ ਜਿਹੜਾ
ਬ੍ਰਿਟਨ ਦੀ ਐਡਵਾਈਸ ਜਿਹੜੀ ਕਹੀ ਜਾ ਰਹੀ ਹੈ ਕਿ ਜੀ ਜਿਹੜਾ ਫਰਵਰੀ ਦੇ ਵਿੱਚ ਇਹਨਾਂ ਦਾ SAS ਦਾ ਬੰਦਾ ਗਿਆ, ਉਹਦੀ ਐਡਵਾਈਸ ਨਾਲ ਦੇਖੋ ਤਾਂ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜੀ ਯੂਜ਼ ਆਫ ਹੈਲੀਕਾਪਟਰ ਐਂਡ ਗਰਾਊਂਡ ਕਮਾਂਡੋਜ਼ ਐਂਡ ਮਿਨੀਮਾਈਜ਼ ਦਾ ਲਾਸ ਜੀ। ਸੋ ਤੁਸੀਂ ਇਹਨੂੰ ਇਹਦੇ ਨਾਲ ਵੀ ਜੋੜ ਕੇ ਦੇਖ ਸਕਦੇ ਹੋ। ਪਰ ਇਹ ਗੱਲ ਜਿਵੇਂ ਵੀਰ ਜਗਦੀਪ ਸਿੰਘ ਨੇ ਲਿਖੀ ਹੈ ਕਿ ਇਹ ਖਬਰ ਇਨਫੈਕਟ ਉਦੋਂ ਹੀ ਜਦੋਂ ਇਹ, ਕਿਉਂਕਿ ਜ਼ਾਹਰ ਹੈ ਜੇ ਰਿਹਰਸਲ ਇਹ ਕਰ ਰਹੇ ਸੀ ਜਾਂ ਕਿਤੇ ਨਾ ਕਿਤੇ ਇਹ ਸੋਰਸ ਦੇ ਰਾਹੀਂ ਖਬਰ ਸੰਤਾਂ ਤੱਕ ਪਹੁੰਚ ਗਈ ਸੀ ਔਰ ਸੰਤਾਂ ਨੇ ਆਪਣੀ, ਕਿਉਂਕਿ ਜਿਹੜਾ ਉਹਨਾਂ ਦਾ ਸਟਾਈਲ ਸੀ ਖੁੱਲ੍ਹੇਆਮ ਗੱਲ ਕਰਨ ਦਾ, ਉਹਨਾਂ ਨੇ ਔਰ ਉਹਦੇ 'ਚ ਖੁੱਲ੍ਹੇਆਮ ਦੇ ਵਿੱਚ ਇੱਕ ਉਹਨਾਂ ਦੀ ਡਿਟਰਮੀਨੇਸ਼ਨ ਵੀ ਹੁੰਦੀ ਸੀ। ਉਹ ਇੰਦਰਾ ਗਾਂਧੀ ਨੂੰ, ਜਿਹਨੂੰ ਕਿ ਉਹ ਪੜਤਾਣੀ ਕਹਿ ਕੇ ਸੰਬੋਧਨ ਕਰਦੇ ਸੀ, ਉਸ ਨੂੰ ਚੈਲੰਜ ਵੀ ਹੁੰਦਾ ਸੀ, ਰਿਡੀਕਿਊਲ ਵੀ ਹੁੰਦਾ ਸੀ। ਪਰ ਇਹਦੇ ਨਾਲ ਉਹ ਇਹਨਾਂ ਗੱਲਾਂ ਦੇ ਵਿੱਚ ਇਹ ਵੀ ਦੱਸ ਜਾਂਦੇ ਸੀ ਕਿ ਕਿਵੇਂ ਉਹਨਾਂ ਦਾ ਇੱਕ ਆਪਣਾ ਨੈਟਵਰਕ ਹੈ ਇੰਟੈਲੀਜੈਂਸ ਦਾ, ਜਿਹਦੇ ਰਾਹੀਂ ਉਹਨਾਂ ਨੂੰ ਖਬਰ ਪਹੁੰਚ ਜਾਂਦੀ ਹੈ। ਸੋ ਉਹਦੇ 'ਚ ਉਹਨਾਂ ਨੇ ਬਿਲਕੁਲ ਇਹੀ ਠੀਕ ਕਿਹਾ ਸੀ ਕਿ ਵੀ ਜ਼ਰੂਰ ਭੇਜੋ ਕਮਾਂਡੋ, ਪਰ ਨਾਲ ਟਰੱਕ ਵੀ ਭੇਜੇ ਤਾਂ ਕਿ ਉਹਨਾਂ ਦੀਆਂ ਡੈੱਡ ਬਾਡੀਜ਼ ਕਮਾਂਡੋਆਂ ਦੀਆਂ ਜਿਹੜੀਆਂ ਨੇ ਉਹ ਟਰੱਕ 'ਚ ਲੱਦ ਕੇ ਜਾਣਗੇ। ਔਰ ਉਹਨਾਂ ਨੇ ਇਸ ਨੂੰ ਜਿਹੜਾ ਬਾਅਦ 'ਚ ਵੀ ਆਇਆ ਕਿ ਜੀ ਉਹ ਸ਼ੈਲਵ ਕਰ ਦਿੱਤਾ ਸੀ। ਸ਼ੈਲਵ ਸ਼ਾਇਦ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਜਿਹੜਾ ਇੰਟੈਲੀਜੈਂਸ ਏਜੰਟ ਦੁਨੀਆ ਦੇ ਵਿੱਚ ਕਿਤੇ ਵੀ ਆਇਡੈਂਟੀਫਾਈ ਹੋ ਜਾਏ ਉਹਨੂੰ ਵਾਪਸ ਬੁਲਾ ਲਿਆ ਜਾਂਦਾ। ਔਰ ਜਿਹੜਾ ਵੀ ਕੋਈ ਡਾਕੂਮੈਂਟ ਜਾਂ ਜਿਹੜੀ, ਕਿਉਂਕਿ ਇਸ ਕਿਸਮ ਦੇ ਐਕਸ਼ਨ ਦੇ ਵਿੱਚ ਇੱਕ ਸਰਪ੍ਰਾਈਜ਼ ਐਲੀਮੈਂਟ ਹੁੰਦਾ ਜੀ, ਤੇ ਜੇ ਆਲਰੇਡੀ ਖਬਰ ਲੀਕ ਹੋ ਗਈ ਤਾਂ ਮਤਲਬ ਸਰਪ੍ਰਾਈਜ਼ ਤਾਂ ਨਹੀਂ ਹੈ। ਸਰਪ੍ਰਾਈਜ਼ ਦਾ ਮਤਲਬ ਹੀ ਇਹ ਹੁੰਦਾ ਕਿ ਵੀ ਤੁਸੀਂ ਜਦੋਂ ਕਿ ਬੰਦਾ ਅਗਲਾ ਅਲਰਟ ਨਹੀਂ ਹੈ ਉਦੋਂ ਤੁਸੀਂ ਕਾਰਵਾਈ ਕਰੋ। ਸੋ ਜਦੋਂ ਸੰਤਾਂ ਨੇ ਇਹ ਇੰਕਸ਼ਾਫ ਕਰ ਦਿੱਤਾ ਕਿ ਭਾਈ ਨਾਲ ਟਰੱਕ ਵੀ ਭੇਜਣਾ, ਸੋ ਜ਼ਾਹਰ ਹੋਇਆ ਉਹਨਾਂ ਨੂੰ ਕਿ ਵੀ ਇਹ ਸਾਡੀ ਜਿਹੜੀ ਯੋਜਨਾ ਉਹ ਲੀਕ ਹੋ ਗਈ ਔਰ ਇਸ ਦੇ ਲਈ ਇਹ ਨੁਕਸਾਨ ਸਾਡਾ ਜ਼ਿਆਦਾ ਹੋਏਗਾ, ਇਹ ਪਹਿਲਾਂ ਹੀ ਪ੍ਰੀਪੇਅਰਡ ਨੇ। ਸੋ ਬਾਕੀ ਵੀਰ ਜੀ ਨੇ ਬਿਲਕੁਲ ਠੀਕ ਕਿਹਾ ਜਗਦੀਪ ਸਿੰਘ ਜੀ ਨੇ ਕਿ ਵੀ ਇਹ ਇੱਕ ਜਿਹੜੀ ਜੂਨ 84 ਦੇ ਵਿੱਚ ਜਿਵੇਂ ਫੌਜ ਦੀ ਦੁਰਗਤੀ ਹੋਈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੰਘਾਂ ਨੇ ਇਤਿਹਾਸ ਰਚਿਆ। 40-50 ਭੁੱਖੇ ਭਾਣੇ, 3-4 ਦਿਨ ਦੇ ਕੱਟ ਆਫ ਦੁਨੀਆ ਨਾਲੋਂ, ਆਪਣੇ ਵੀ ਅਕਾਲੀ ਵੀ ਦੂਜੇ ਪਾਸੇ ਰਲੇ ਹੋਏ ਨੇ, ਫਿਰ ਆਊਟਡੇਟਡ ਹਥਿਆਰ SLRs ਔਰ ਸਿਰਫ ਇੱਕ LMGs, ਕੁਛ ਉਹਨਾਂ ਕੋਲ ਕੋਈ ਮੀਡੀਅਮ ਮਸ਼ੀਨ ਗਨ ਨਹੀਂ, ਕੋਈ ਹੋਰ ਸੋਫਿਸਟੀਕੇਟ ਵੈਪਨ ਨਹੀਂ। ਉਹਦੇ ਨਾਲ ਜਿਵੇਂ ਉਹਨਾਂ ਨੇ 72 ਘੰਟੇ ਇਸ ਫੌਜ ਨੂੰ, ਜਿਸ ਨੇ ਤਿੰਨੋਂ ਹੀ 에ਅਰ ਫੋਰਸ ਔਰ ਨੇਵਲ ਡਾਈਵਰ ਇਹ ਸਾਰੇ ਇਸਤੇਮਾਲ ਕੀਤੇ, 72 ਘੰਟੇ ਅੰਦਰ ਨਹੀਂ ਵੜਨ ਦਿੱਤਾ ਤੇ ਜੇ ਅੰਦਰ ਆਏ ਵੀ ਤੇ ਫਿਰ ਕਿਸ ਹੈਵੀ ਨੁਕਸਾਨ ਨੂੰ ਉਹ ਜਿਹੜਾ ਉਹਨਾਂ ਨੂੰ ਦਿੱਤਾ, ਕੈਜੂਅਲਟੀਜ਼ ਦਿੱਤੀਆਂ, ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ। ਇਸ ਲਈ ਇਸ ਹਮਲੇ ਦਾ ਕਦੇ ਪੋਸਟਮਾਰਟਮ ਹੀ ਨਹੀਂ ਕੀਤਾ ਗਿਆ। ਹਕੀਕਤ ਵੀ ਮੌਤਾਂ ਵਿੱਚ ਪਾਈਆਂ ਗਈਆਂ, ਜ਼ਖਮੀਆਂ ਦੀ ਗਿਣਤੀ ਵੀ ਘੱਟ ਦੱਸੀ ਗਈ ਔਰ ਬਾਅਦ ਦੇ ਵਿੱਚ ਇੰਨੇ ਸੈਂਕੜਿਆਂ ਬੇਗੁਨਾਹ ਨੂੰ ਮਾਰ ਕੇ ਫੌਜ ਨੇ ਗੁੱਸਾ ਆਪਣਾ ਕੱਢਿਆ, ਜਿਹੜਾ ਕਿ ਅਕਸਰ ਜਦੋਂ ਫੌਜਾਂ ਦਾ ਇਹ ਹਸ਼ਰ ਹੁੰਦਾ ਉਹ ਕਰਦੀਆਂ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਫੌਜ ਦੀ ਦੁਰਗਤ ਬਣੀ ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਆਪਣੇ ਬੋਲ ਪੁਗਾਏ। ਉਹਨਾਂ ਨੇ ਜਿਵੇਂ ਜੂਝ ਕੇ ਸ਼ਹੀਦੀ ਪਾਈ ਔਰ ਜਿਵੇਂ ਜੂਝ ਕੇ ਬਾਕੀ ਸਿੰਘਾਂ ਨੇ, ਸਾਥੀ ਸਿੰਘਾਂ ਨੇ, ਔਰ ਇਹ ਦੁਸ਼ਮਣ ਦੇ ਜਰਨੈਲ ਦੇ ਮੂੰਹ ਹੀ ਇਹ ਕਹੇ ਹੋਏ ਸ਼ਬਦ ਨੇ ਕਿ ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ, ਕਿ ਉਹ ਅਖੀਰਲੀ ਗੋਲੀ ਔਰ ਅਖੀਰਲੇ ਸਾਹ ਤੱਕ ਲੜੇ। ਸੋ ਇਹ ਬਹਾਦਰੀ ਦੀ ਗੱਲ ਹੈ ਜੀ। ਡਾਕਟਰ ਸਾਹਿਬ ਸਾਡਾ ਅਗਲਾ ਮੈਸੇਜ ਚੰਡੀਗੜ੍ਹ ਤੋਂ ਡਾਕਟਰ ਹਰਸ਼ਰਨ ਸਿੰਘ ਵਡਾਚੀ ਜੀ ਦਾ ਹੈ। ਇਹਨਾਂ ਨੇ TV 84 ਦਾ ਇੱਕ ਬੜਾ ਪੂਰਾ ਹੋਣ ਤੇ ਵਧਾਈ ਦਿੱਤੀ ਹੈ ਅਤੇ ਨਾਲ ਹੀ ਕੁਝ ਸੁਝਾਅ ਵੀ ਦਿੱਤੇ ਹਨ। ਇਹਨਾਂ ਦਾ ਕਹਿਣਾ ਹੈ ਕਿ ਪ੍ਰੋਗਰਾਮ ਸੱਚੋ ਸੱਚ ਦੀ ਨਵੀਨਤਾ ਤਾਂ ਕਾਇਮ ਹੈ ਕਿਉਂਕਿ ਤੁਹਾਡੇ ਕੋਲ ਵਿਚਾਰਾਂ ਦਾ ਖਜ਼ਾਨਾ ਹੈ, ਪਰ TV 84 ਨਿਊਜ਼ ਦੇ ਆਉਣ ਵਾਲੇ ਬਹੁਤ ਸਾਰੇ ਮਹਿਮਾਨ ਕਿਉਂਕਿ ਬਾਰ-ਬਾਰ ਆਉਂਦੇ ਹਨ, ਇਸ ਨਾਲ ਇੱਕ ਅਕੇਵਾਂ ਜਿਹਾ ਮਹਿਸੂਸ ਹੁੰਦਾ ਹੈ। ਇਹਨਾਂ ਮਹਿਮਾਨਾਂ ਦਾ ਗਿਆਨ ਸੀਮਤ ਹੋਣ ਕਰਕੇ ਬਹੁਤ ਵਾਰ ਇਹ ਤੁਹਾਡੇ ਵਿਚਾਰਾਂ ਨੂੰ ਹੀ ਰਿਪੀਟ ਕਰ ਰਹੇ ਹੁੰਦੇ ਹਨ। ਚੰਗਾ ਹੋਵੇ ਜੇ ਤੁਸੀਂ ਸਮਾਜਿਕ, ਖੇਡ ਸੰਬੰਧਿਤ, ਆਰਥਿਕ ਅਤੇ ਹੋਰ ਖੇਤਰਾਂ ਦੇ ਮਾਹਿਰ ਸਿੱਖਾਂ ਨੂੰ ਵੀ ਇਸ ਪ੍ਰੋਗਰਾਮ ਰਾਹੀਂ ਮੌਕਾ ਦਿਓ। ਦੂਸਰਾ, ਤੁਹਾਡੀ ਨਿਊਜ਼ ਐਂਕਰ ਬੀਬੀ ਨੂੰ ਹੋਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ, ਭਾਵੇਂ ਕਿ 1 ਸਾਲ ਵਿੱਚ ਕਾਫੀ ਸੁਧਾਰ ਹੋਇਆ ਹੈ। ਵਾਹਿਗੁਰੂ ਕਰੇ TV 84 ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇ। ਜੀ ਡਾਕਟਰ ਸਾਹਿਬ, ਅਸੀਂ ਵੀਰ ਡਾਕਟਰ ਹਰਸ਼ਰਨ ਸਿੰਘ ਵੜੈਚ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। ਉਹਨਾਂ ਨੇ ਸਾਨੂੰ ਚੰਡੀਗੜ੍ਹ ਤੋਂ ਲਿਖਿਆ, ਉਹਨਾਂ ਨੇ ਸਾਨੂੰ ਵਧਾਈ ਵੀ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਸਾਡੇ ਪ੍ਰੋਗਰਾਮ 'ਚ 1 ਸਾਲ ਬਾਅਦ ਨਵੀਨਤਾ ਕਾਇਮ ਹੈ ਜੀ।
ਇਸ ਲਈ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਜੀ। ਪਰ ਉਹਨਾਂ ਨੇ TV 84 ਨਿਊਜ਼ ਦੇ ਹਵਾਲੇ ਨਾਲ ਕਿਹਾ ਹੈ ਵੀ ਉਹਦੇ 'ਚ ਇੱਕ ਅਕੇਵਾਂ ਆ ਰਿਹਾ ਕਿਉਂਕਿ ਗੈਸਟ ਰਿਪੀਟ ਹੁੰਦੇ ਨੇ ਔਰ ਉਹਨਾਂ ਦੇ ਕੋਲ ਕੋਈ ਬਹੁਤਾ ਕੁਝ ਕਹਿਣ ਨੂੰ ਨਹੀਂ ਹੁੰਦਾ ਔਰ ਬਹੁਤ ਵਾਰੀ ਜਿਹੜੀ ਸਾਡੀ ਵਿਚਾਰ ਹੈ ਸਾਡੇ ਥਾਟ ਨੇ ਉਹਨਾਂ ਨੂੰ ਹੀ ਉਹ ਰਿਪੀਟ ਕਰ ਰਹੇ ਹੁੰਦੇ ਨੇ ਜੀ। ਔਰ ਉਹਨਾਂ ਨੇ ਕਿਹਾ ਵੀ ਇਸ ਅਕੇਵੇਂ ਨੂੰ ਇਵੇਂ ਤੋੜਿਆ ਜਾ ਸਕਦਾ ਹੈ ਵੀ ਅਸੀਂ ਦੂਸਰੇ ਸ਼ੋਬਿਆਂ ਦੂਸਰੇ ਖੇਤਰਾਂ ਜਿਵੇਂ ਸਮਾਜਿਕ ਖੇਡਾਂ ਜਾਂ ਆਰਥਿਕ ਉਹਨਾਂ ਦੇ ਮਾਹਿਰਾਂ ਨੂੰ ਲਿਆਈਏ ਔਰ ਉਹਨਾਂ ਨੇ ਕਿਹਾ ਕਿ ਨਿਊਜ਼ ਐਂਕਰ ਬੀਬੀ ਨੇ ਬੇਸ਼ੱਕ ਅੱਗੇ ਨਾਲੋਂ ਇੰਪਰੂਵਮੈਂਟ ਕੀਤੀ ਹੈ ਪਰ ਹੋਰ ਵੀ ਸੁਧਾਰ ਦੀ ਲੋੜ ਹੈ ਜੀ। ਦੇਖੋ ਅਸੀਂ ਸਹਿਮਤ ਹਾਂ ਉਹਨਾਂ ਦੀ ਗੱਲ ਦੇ ਨਾਲ ਕਿ ਅਸੀਂ ਬਾਰ-ਬਾਰ ਜਿਹੜੇ ਪਹਿਲਾਂ ਆਏ ਹੁੰਦੇ ਨੇ ਅਸੀਂ ਤਾਂ ਚਾਹਾਂਗੇ ਕਿ ਹਰ ਰੋਜ਼ ਕੋਈ ਨਵਾਂ ਆਏ ਜੀ। ਲੇਕਿਨ ਉਹਦੇ 'ਚ 2-3 ਸਾਡੀਆਂ ਵੀ ਲਿਮਿਟੇਸ਼ਨਸ ਨੇ। ਪਹਿਲੀ ਗੱਲ ਤਾਂ ਜਿਹੜੀ ਘਟਨਾ ਕੋਈ ਵਾਪਰਦੀ ਹੈ ਨਿਊਜ਼ ਦਾ ਜਿਹੜਾ ਸਾਡਾ ਫਾਰਮੈਟ ਹੈ ਨਿਊਜ਼ ਤਾਂ ਵੈਸੇ ਐਵਰੀਡੇ ਨਿਊਜ਼ ਬੁਲੇਟਿਨ ਹੁੰਦੇ ਨੇ ਜੀ ਜੀ। ਉਹ ਕਿਉਂਕਿ ਸਾਡੇ ਕੋਲ ਸੀਮਤ ਸਾਧਨ ਹੋਣ ਕਰਕੇ ਅਸੀਂ ਕੋਈ ਆਪਣੀ ਉੱਥੇ ਬਿਊਰੋ ਨਹੀਂ ਬਣਾ ਸਕੇ ਕਿ ਵੀ ਅਸੀਂ 24 ਆਵਰਸ ਕਰੰਟ ਨਿਊਜ਼ ਅਸੀਂ ਲਿਆਂਦੇ ਰਹੀਏ ਉਸ ਘਾਟ ਦੀ ਪੂਰਤੀ ਜਿਹੜੀ ਹੈ ਅਸੀਂ ਪਾਰਸ਼ਲੀ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਿਵੇਂ ਸਾਡਾ ਐਵਰੀ ਆਵਰ ਹੈਡਲਾਈਨ ਨਿਊਜ਼ ਦਾ ਫੀਚਰ ਚੱਲਦਾ ਹੈ ਜਿਹਦੇ 'ਚ ਕਿ ਹਰ ਘੰਟੇ ਬਾਅਦ ਨਿਊਜ਼ ਹੁੰਦੀ ਹੈ ਸੋ ਇਹ ਵੀ ਇੱਕ ਜਿਹੜਾ ਉਸ ਦੇ ਵਿੱਚ ਇੱਕ ਐਡ ਕਰਨ ਦੀ ਗੱਲ ਹੈ ਸੋ TV 84 ਨਿਊਜ਼ ਜਿਹੜੀ ਕਿ ਇਨਫੈਕਟ ਸ਼ਬਦ ਭਾਵੇਂ ਉਹਦੇ ਨਾਲ ਨਿਊਜ਼ ਲੱਗਿਆ ਬਟ ਮੋਰ ਔਰ ਲੈਸ ਉਹ ਇੱਕ ਕਾਮੈਂਟਰੀ ਬਣ ਗਿਆ ਔਨ ਦਾ ਨਿਊਜ਼ ਜਾਂ ਇਉਂ ਕਿਹਾ ਜਾਏ ਵੀ ਖਬਰਾਂ ਦੀ ਉਹ ਮੁਰੰਮਤ ਹੈ ਹੁਣ ਮੁਰੰਮਤ ਦੇ ਲਈ ਕਿਉਂਕਿ ਨਾਲ ਨਿਊਜ਼ ਲੱਗਾ ਅਸੀਂ ਉਹ ਕੋਈ ਇੰਟਰਵਿਊ ਫਾਰਮੈਟ ਤਾਂ ਨਹੀਂ ਹੈ ਜਿਹੜਾ ਸਾਡੇ ਸਟੂਡੀਓ 'ਚ ਹੁੰਦਾ ਹੋਏ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਐਕਸਟੈਂਡ ਕਰਾਂਗੇ ਜਾਂ ਇੱਕ ਨਵਾਂ ਪ੍ਰੋਗਰਾਮ ਐਡ ਕਰਾਂਗੇ ਇੰਟਰਵਿਊਜ਼ ਦੇ ਥੱਲੇ ਸੋ ਜ਼ਾਹਰ ਹੈ ਕਿ ਉਹ ਸਾਡੇ ਇੰਟਰਵਿਊ ਸਟੂਡੀਓ ਦੇ ਵਿੱਚ ਭਾਵੇਂ ਆਰਥਿਕ ਹੋਣ ਸਪੋਰਟਸ ਨਾਲ ਰਿਲੇਟਡ ਹੋਣ ਜਾਂ ਸਮਾਜਿਕ ਵਿਸ਼ਿਆਂ 'ਤੇ ਹੋਣ ਉਹ ਅਸੀਂ ਜ਼ਰੂਰ ਕਰਾਂਗੇ ਪਰ ਕਿਉਂਕਿ ਇਸ ਪ੍ਰੋਗਰਾਮ ਨੂੰ ਅਸੀਂ ਖਬਰਾਂ ਦੀ ਮੁਰੰਮਤ ਹੀ ਕਹਿੰਦੇ ਸੋ ਅਸੀਂ ਉਹਨਾਂ ਨੂੰ ਹੀ ਲਿਆਵਾਂਗੇ ਜਿਹੜੇ ਕਿ ਉਸ ਦੀ ਨੁਆਂਸ ਨੂੰ ਸਮਝਦੇ ਨੇ ਉਹਦੇ ਲਈ ਜੇ ਹੁਣ ਜਰਨਲਿਸਟ ਨੇ ਪੰਜਾਬ 'ਚ ਨਾ ਅਸੀਂ ਖੱਬੇ ਪੱਖੀ ਕਾਮਰੇਡਾਂ ਨੂੰ ਲਿਆ ਸਕੀਏ ਨਾ ਅਸੀਂ ਬਾਦਲ ਵਾਲਿਆਂ ਨੂੰ ਲਿਆ ਸਕੀਏ ਕਿਉਂਕਿ ਅਸੀਂ ਤਾਂ ਉਸ ਖਬਰ ਦੇ ਵਿੱਚ ਆਪਣੀ ਸਪਿਨ ਦੇਣੀ ਹੈ ਜਿਹੜੀ ਪੰਥ ਪ੍ਰਸਤ ਸਪਿਨ ਹੈ ਸੋ ਜ਼ਾਹਰ ਹੈ ਅਸੀਂ ਮੀਡੀਆ ਦੇ ਉਹੀ ਬੰਦੇ ਲਿਆਵਾਂਗੇ ਉੱਥੋਂ ਜਿਹੜੇ ਕਿ ਉਸ ਖਬਰ ਦੀ ਨੁਆਂਸ ਨੂੰ ਸਮਝਦੇ ਨੇ ਔਰ ਪੰਥਕ ਵਿਚਾਰਧਾਰਾ ਨੂੰ ਵੀ ਅੱਗੇ ਤੋਰਦੇ ਨੇ ਇਸੇ ਤਰ੍ਹਾਂ ਸਿਆਸੀ ਗੱਲ ਹੈ ਜੇ ਹੁਣ ਕੋਈ ਪੋਲੀਟੀਕਲ ਹੈਪਨਿੰਗ ਹੁੰਦੀ ਹੈ ਅਰਾਊਂਡ ਪੰਥਕ ਧਿਰਾਂ ਸਾਡੀਆਂ ਸੀਮਤ ਨੇ ਉਹਨਾਂ ਦੇ ਵਿੱਚ ਵੀ ਸੀਮਤ ਹੀ ਨੇ ਜਿਹੜੇ ਮੀਡੀਆ ਦੇ ਨਾਲ ਗੱਲਬਾਤ ਕਰ ਸਕਦੇ ਨੇ ਸੋ ਇਸ ਲਈ ਇਹ ਸਾਡੀ ਇੱਕ ਮਜਬੂਰੀ ਵੀ ਬਣ ਗਿਆ ਹੈ ਕਿ ਸਾਨੂੰ ਉਹੀ ਗੈਸਟ ਜਿਹੜੇ ਰਿਪੀਟ ਕਰਨੇ ਪੈਂਦੇ ਨੇ ਕਿਉਂਕਿ ਉਹੀ ਸਮਝਦੇ ਨੇ ਨੁਆਂਸ ਨੂੰ ਪਰ ਇੱਕ ਅਸੀਂ ਇਹਦੇ 'ਚ ਜ਼ਰੂਰ ਚੇਂਜ ਕੀਤੇ ਅੱਗੇ ਸਾਡਾ ਹੁੰਦਾ ਸੀ ਜਦੋਂ ਅਸੀਂ ਉੱਥੋਂ ਲਿਆ ਉਹਦੇ ਨਾਲ ਅਸੀਂ ਅੱਧਾ ਘੰਟਾ TV 84 ਨਿਊਜ਼ 'ਤੇ ਗੱਲ ਕਰਦੇ ਸੀ ਹੁਣ ਅਸੀਂ ਉਸ ਦਾ ਇਹ ਜ਼ਰੂਰ ਰੱਖਿਆ ਕਿ ਵੀ 15 ਮਿੰਟ ਅਸੀਂ ਉੱਥੋਂ ਵਾਲਿਆਂ ਨਾਲ ਗੱਲਬਾਤ ਕਰਦੇ ਹਾਂ 15 ਮਿੰਟ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬਾਹਰੋਂ ਅਮਰੀਕਾ ਕੈਨੇਡਾ ਜਾਂ ਹੋਰ ਤਾਂ ਕਿ ਬਾਹਰਲਾ ਪਰਸਪੈਕਟਿਵ ਵੀ ਉਹਦੇ ਨਾਲ ਐਡ ਹੋਏ ਸੋ ਅਸੀਂ ਉਹਨਾਂ ਦੀ ਜਿਹੜੀ ਸੁਜੈਸ਼ਨ ਦੀ ਸਪਿਰਿਟ ਹੈ ਉਹਦੇ ਨਾਲ ਐਗਰੀ ਕਰਦੇ ਹਾਂ ਵੀ ਕਿਤੇ ਨਾ ਕਿਤੇ ਉਹਨਾਂ ਹੀ ਚਿਹਰਿਆਂ ਨੂੰ ਬਾਰ-ਬਾਰ ਦੇਖ ਕੇ ਕਿਵੇਂ ਆਉਂਦਾ ਹੈ ਮੋਨੋਟਨੀ ਆਉਂਦੀ ਹੈ ਬਾਕੀ ਜਿਹੜੀ ਸਾਡੀ ਐਂਕਰ ਬੀਬੀ ਹੈ ਉਹਨੇ ਵਿਚਾਰੀ ਨੇ ਬਹੁਤ ਮਿਹਨਤ ਕੀਤੀ ਹੈ ਸਾਲ ਦੇ ਵਿੱਚ ਉਹ ਕੋਸ਼ਿਸ਼ ਕਰਦੀ ਹੈ ਪੰਜਾਬੀ ਦੇ ਨਵੇਂ ਸ਼ਬਦ ਵੀ ਸਿੱਖਣ ਦੀ ਔਰ ਅੱਗੇ ਨਾਲੋਂ ਕੌਨਫੀਡੈਂਸ ਦੇ ਨਾਲ ਉਹ ਹੈਂਡਲ ਕਰਦੇ ਪਰ ਕਿਉਂਕਿ ਸਾਡੀ ਅਗੇਨ ਸੀਮਤ ਦਾਇਰਾ ਹੈ ਸਾਡੇ ਨਾਲ ਤੁਰਨ ਵਾਲੇ ਵੀ ਸੀਮਤ ਨੇ ਜਿਹੜੇ ਐਂਕਰ ਜਾਂ ਦੂਸਰੇ ਰੋਲ ਦੇ ਵਿੱਚ ਆਉਣ ਨੂੰ ਤਿਆਰ ਹੁੰਦੇ ਨੇ ਸੋ ਮੈਂ ਸਮਝਦਾ ਵੀ ਉਹ ਆਪਣਾ ਬੈਸਟ ਬੀਬੀ ਕਰਨ ਦਾ ਕੋਸ਼ਿਸ਼ ਕਰਦੀ ਹੈ ਔਰ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਲਿਖਿਆ ਔਰ ਅਸੀਂ ਆਸ ਕਰਾਂਗੇ ਕਿ ਜਦੋਂ ਉਹਨਾਂ ਦੀ ਅਗਲੀ ਲਿਖਤ ਹੋਏਗੀ ਉਹਨਾਂ ਨੂੰ ਲੱਗੇਗਾ ਕਿ ਵੀ ਅਸੀਂ ਉਹਨਾਂ ਵੱਲੋਂ ਜਿਹੜੇ ਸੁਝਾਏ ਗਏ ਨੁਕਤੇ ਨੇ ਉਹਦੇ ਵਿੱਚ ਅਸੀਂ ਇੰਪਰੂਵਮੈਂਟ ਕੀਤੀ ਜੀ ਡਾਕਟਰ ਸਾਹਿਬ ਇਸ਼ਾਰਾ ਹੋ ਗਿਆ ਬ੍ਰੇਕ ਤੇ ਜਾਣ ਦਾ ਵੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ